ਸਭਰਾਵਾਂ ਦੀ ਜੰਗ ਨੂੰ ਜਦੋਂ ਸ਼ਾਹ ਮੁਹੰਮਦ ਬਿਆਨਦਾ ਉਹ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਨੋਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੀਗਾ ਮਾਰੀਆਂ ਨੇ। ਵਾਰਿਸ ਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਸਪਸ਼ਟ ਹੈ ਕਿ ਪੰਜਾਬ ਦੀ ਆਈਡੈਂਟੀਟੀ ਹਿੰਦ ਨਾਲੋਂ ਵੱਖਰੀ ਹੈ। ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ, ਕਾਂ ਲੱਗਣ ਨੂੰ ਮਾਰਨ ਲੱਗੇ, ਚਿੜੀਆਂ ਜ਼ਰੇ ਖਾਏ। ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ। ਅਮਰਪਾਲ ਸਿੰਘ ਬਿਲਕੁਲ ਦਰੁਸਤ ਫਰਮਾਉਂਦੇ ਨੇ ਕਿ ਭਾਈ ਅਸੀਂ ਤੁਹਾਡੇ ਭਾਰਤ ਦਾ ਨਾ ਅਸੀਂ ਉਹਨੂੰ ਕਬੂਲਿਆ, ਨਾ ਤੁਹਾਡੇ ਅਸੀਂ ਕਨਸਟੀਟਿਊਸ਼ਨ ਨੂੰ ਕਬੂਲਿਆ, ਨਾ ਅਸੀਂ ਤੁਹਾਡੀ ਕਦੇ ਤਹਿਜ਼ੀਬ ਦਾ ਹਿੱਸਾ ਸੀ। ਸਾਡੀ ਆਪਣੀ ਵੱਖਰੀ ਹੋਂਦ ਸੀ ਔਰ ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤੁਹਾਡੇ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਸਾਡੇ ਤੇ ਮੁਗਲਾਂ ਨੇ ਰਾਜ ਕੀਤਾ ਤਾਂ ਅਸੀਂ ਮੁਗਲ ਨਹੀਂ ਬਣੇ, ਜੇ ਸਾਡੇ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਅਸਾਂ ਅੰਗਰੇਜ਼ ਨਹੀਂ ਬਣੇ। ਹੁਣ ਹਿੰਦੂ ਤਵੀ ਇਹ ਭਰਮ ਕਿਉਂ ਪਾਲ ਰਹੇ ਹਨ ਕਿ ਅਸੀਂ ਉਹਨਾਂ ਦੇ ਦਾਬੇ ਥੱਲੇ ਰਹਾਂਗੇ, ਪੰਜਾਬ ਦੀ ਹੋਂਦ ਅਡਰੀ ਸੀ ਤੇ ਅਡਰੀ ਰਹੇਗੀ। ਸੋ ਵੈਸੇ ਵਾਰਿਸ ਸ਼ਾਹ ਅਤੇ ਸ਼ਾਹ ਮੁਹੰਮਦ 18ਵੀਂ 19ਵੀਂ ਸਦੀ ਦੇ ਸ਼ਾਇਰਾਂ ਨੇ ਵੀ ਪੰਜਾਬ ਦੀ ਹੋਂਦ ਨੂੰ ਭਾਰਤ ਤੋਂ ਵੱਖਰੇ ਕਰਕੇ ਹੀ ਬਿਆਨਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ YouTube ਤੇ ਜਾਂ Facebook ਤੇ ਨੇ। ਵੀਰ ਤਜਿੰਦਰ ਸਿੰਘ, ਜ਼ੁਬੇਰ ਯਾਕੂਬ ਸਾਹਿਬ ਜਿਹੜੇ ਪੂਰੇ ਜੋਸ਼ੋ ਖਰੋਸ਼ ਦੇ ਵਿੱਚ ਹਮੇਸ਼ਾ ਕਮੈਂਟ ਕਰਦੇ ਨੇ। ਔਰ 29 ਅਪ੍ਰੈਲ ਦੀ ਇਸ ਸਾਲ ਸਿੱਖ ਡੇ ਪੈਰੇਡ ਹੈ ਯਾਕੂਬ ਸਾਹਿਬ ਜੀ, ਉਹਦੇ ਵਿੱਚ ਜ਼ਰੂਰ ਹਾਜ਼ਰੀ ਭਰਿਓ। ਇਸੇ ਤਰ੍ਹਾਂ ਜਗਸੀਰ ਸਿੰਘ ਸਿੱਧੂ, ਉਹਨਾਂ ਨੇ ਵੀ ਤਾਰੀਫ ਕੀਤੀ ਹੈ ਕਿ ਬਹੁਤ ਵਧੀਆ ਪ੍ਰੋਗਰਾਮ, ਉਹ ਸਾਰਿਆਂ ਨਾਲ ਸ਼ੇਅਰ ਵੀ ਕਰਦੇ ਨੇ ਜੀ। ਸਿਮਰਨਜੀਤ ਕੌਰ, ਉਹਨਾਂ ਨੇ TV 84 ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ। ਔਰ ਮੈਂ ਵਕਤ ਦੀ ਸੀਮਾ ਨੂੰ ਦੇਖਦੇ ਹਾਂ ਅੱਜ ਬਹੁਤਿਆਂ ਨੂੰ ਐਂਟਰਟੇਨ ਨਹੀਂ ਕਰ ਪਾਵਾਂਗਾ ਕਿਉਂਕਿ ਅੱਜ ਸਾਡਾ ਪਹਿਲਾ ਸੈਗਮੈਂਟ ਕਿਉਂਕਿ ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸੀ ਤੇ ਜ਼ਿਆਦਾ ਟਾਈਮ ਟੇਕਿੰਗ ਸੀ। ਗੱਲ ਸਾਡੀ ਹੋਂਦ ਦੀ ਬਿਲਕੁਲ ਹੁਣ ਇਹ, ਹਾਲਾਂਕਿ ਇਸ ਦੇ ਉੱਤੇ ਅਸੀਂ ਕਦੇ ਹੋਰ ਡੀਟੇਲ ਡਿਸਕਸ਼ਨ ਕਰਾਂਗੇ, ਲੇਕਿਨ ਇੱਕ ਇਸ਼ੂ ਨੂੰ ਲੈ ਕੇ ਜਿਹਦੇ 'ਚ ਮੀਡੀਆ ਵੱਲੋਂ ਵੀ ਔਰ ਏਜੰਸੀਆਂ ਵੱਲੋਂ ਵੀ ਔਰ ਉਹਨਾਂ ਦੀਆਂ ਪਲਾਂਟਡ ਸਟੋਰੀਜ਼ 'ਚ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਪਹਿਲਾਂ ਤਾਂ ਜਦੋਂ ਇੱਕ ਡੀਟੇਲ ਇੰਟਰਵਿਊ ਕਿਸੇ ਬੜੇ ਹੀ ਕਰੁੱਕ ਕਿਸਮ ਦੇ ਜਰਨਲਿਸਟ ਨੇ ਕੀਤਾ, ਬੜਾ ਜ਼ਬਾਨ ਦਾ ਮਿੱਠਾ, ਔਰ ਜੇ ਤੁਸੀਂ ਆਮ ਫਲੋ ਦੇਖੋ ਤੇ ਲੱਗਦਾ ਸੀ ਕਿ ਸਿੰਪੈਥੈਟਿਕ ਹੈ, ਪਰ ਇਹ ਮੰਨ ਕੇ ਤੁਰੋ ਵੀ ਉਹਨਾਂ ਨੇ ਤੁਹਾਡਾ ਕੋਈ ਨਾ ਕੋਈ ਐਸਾ ਜਲੂਸ ਕੱਢਣਾ ਹੈ ਜਿਸ ਬਹਾਨੇ ਉਹ ਕੋਈ ਨਾ ਕੋਈ ਇਸ ਕਿਸਮ ਦਾ ਕਰਨਗੇ। ਔਰ ਉਹਨੇ ਇਸ ਗੱਲ ਦੇ ਉੱਤੇ ਲਿਆ ਕੇ ਕਿ ਜੀ ਕੀ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਭਾਰਤੀ ਮੰਨਦੇ ਹੋ ਕਿ ਨਹੀਂ। ਤੇ ਉਹਨਾਂ ਨੇ ਕਿਹਾ ਜੀ ਮੈਂ ਪੰਜਾਬ ਦੇ ਉੱਤੇ ਯਕੀਨ ਕਰਦਾ, ਪੰਜਾਬ ਠੀਕ ਹੈ, ਅਸੀਂ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਨੇ। ਦੂਜਾ ਉਹਨੇ ਕਿਹਾ ਜੀ ਤੁਸੀਂ ਜਿਹੜਾ ਭਾਰਤੀ ਪਾਸਪੋਰਟ ਨੂੰ ਮੰਨਦੇ ਹੋ ਕਿ ਨਹੀਂ। ਉਹਨਾਂ ਨੇ ਕਿਹਾ ਜੀ ਮੈਂ ਇਹ ਤਾਂ ਇੱਕ ਟਰੈਵਲ ਡਾਕੂਮੈਂਟ ਹੈ, ਵੀ ਜਦੋਂ ਗਾਂਧੀ ਨਹਿਰੂ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕਰਦੇ ਸੀ ਉਦੋਂ ਉਹ ਵੀ ਇਸਤੇਮਾਲ ਕਰਦੇ ਸੀ। ਹੁਣ ਇਹਨੂੰ ਆਧਾਰ ਬਣਾ ਕੇ ਫਿਰ ਬਿਆਨਬਾਜ਼ੀਆਂ, ਉਹ ਸਾਰੇ ਜਿਹੜੇ ਲਗੌੜ ਮਗਰ ਲੱਗੇ ਹੁੰਦੇ ਨੇ ਔਰ ਟੌਂਟ ਬਟੌਂਟ ਸਣੇ ਪ੍ਰਨੀਤ ਕੌਰ ਸੁਣੇ ਕਿ ਜੇ ਅੰਮ੍ਰਿਤਪਾਲ ਸਿੰਘ ਭਾਰਤੀ ਨਹੀਂ ਤਾਂ ਜਾਏ ਇੱਥੋਂ, ਇੱਥੇ ਕੀ ਕੰਮ ਹੈ, ਉੱਥੇ ਭੇਜ ਦਿਓ, ਇੱਥੇ ਸਭ ਉਹ ਜਿਵੇਂ ਉਹ ਉਹਨਾਂ ਦੇ ਕਤੂਰੇ ਸਾਰੇ ਜਿਹੜੇ ਨੇ ਉਹ ਚੌਂ ਨਾਲ ਹੀ ਕਰਨ ਲੱਗ ਜਾਂਦੇ ਨੇ। ਉਸ ਕਿਸਮ ਦਾ ਵਰਤਾਰਾ ਇਸ ਦੇ ਉੱਤੇ ਸ਼ੁਰੂ ਹੋ ਗਿਆ ਕਿ ਜੀ ਫਿਰ ਇਹ ਹੋ ਗਿਆ ਕਿ ਜੀ ਇਹ ਜਿਹੜੇ ਨੇ ਇਹ ਤਾਂ ਦੇਸ਼ ਤੋੜਨ ਦੀ ਗੱਲ, ਉਹੀ ਪੁਰਾਣੇ ਆਰਗੂਮੈਂਟ ਔਰ ਦੂਜੇ ਉਹਦੇ ਤੇ ਇਹ ਉਹਨਾਂ ਦਾ ਐਕਚੁਅਲੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਹੀ ਬਿਆਨ ਹੈ ਕਿ ਵੀ ਜਦੋਂ ਇਸ ਧਰਤੀ ਤੇ ਮੁਗਲਾਂ ਨੇ ਰਾਜ ਕੀਤਾ ਤਾਂ ਪੰਜਾਬੀ ਮੁਗਲ ਨਹੀਂ ਅਖਵਾਏ। ਹੁਣ ਉਹ ਆਪਣੀ ਐਥਨੀਸਿਟੀ, ਔਰ ਉਸੇ ਹੀ ਇੰਟਰਵਿਊ 'ਚ ਉਹਨਾਂ ਨੇ ਕਿਹਾ ਵੀ ਮੇਰੀ ਐਥਨੀਸਿਟੀ ਪੰਜਾਬੀ ਹੈ, ਮੇਰੀ ਕੌਮ ਸਿੱਖ ਹੈ, ਮੈਂ ਪੰਜਾਬੀ ਹਾਂ, ਪੰਜਾਬ ਮੇਰਾ ਮੁਲਕ ਹੈ, ਪੰਜਾਬ ਦੇਸ਼ ਹੈ। ਔਰ ਜੇ ਤੁਸੀਂ ਈਵਨ ਬਿਫੋਰ ਜਿਸ ਪੀਰੀਅਡ ਦੇ ਵਿੱਚ ਈਵਨ ਪ੍ਰੋਫੈਸਰ ਮੋਹਨ ਸਿੰਘ, ਦੂਸਰੇ ਜਿਹੜੇ ਭਾਵੇਂ ਪ੍ਰੋਗਰੈਸਿਵ ਕਿਸਮ ਦੇ ਸੀ, ਉਹਨਾਂ ਨੇ ਉਹ ਲਾਈਨ ਤਾਂ ਉਹੀ ਸੀ ਕਿ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ, ਉਹ
ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ। ਹੁਣ ਪੰਜਾਬ ਦੇਸ਼ ਦੀ ਹੋਂਦ ਆਪਣੇ ਤੌਰ ਦੇ ਉੱਤੇ ਦੇਸੀ ਲਫ਼ਜ਼ ਵੀ ਇੱਥੋਂ ਹੀ ਆਇਆ ਕਿ ਬਈ ਕਿੱਥੇ ਚੱਲੇ ਆ ਜੀ, ਦੇਸ਼ ਨੂੰ ਚੱਲੇ ਆ। ਉਹਨਾਂ ਦੇ ਮਤਲਬ ਦੇਸ਼ ਇੰਡੀਆ ਜਾਂ ਉਹ ਨਹੀਂ ਸੀ ਹਮੇਸ਼ਾ ਹੀ। ਜਦੋਂ ਤੁਸੀਂ ਪੰਜਾਬ ਦੇਸ਼ ਦੀ ਗੱਲ ਕਰਦੇ, ਇਹ ਬੇਸ਼ੱਕ ਇਹ ਲਫ਼ਜ਼ ਪੰਜਾਬ ਅਕਬਰ ਦੇ ਵੇਲੇ ਜ਼ਿਆਦਾ ਜਿਹੜਾ ਉਹਨਾਂ ਦੇ ਆਫੀਸ਼ੀਅਲ ਰਿਕਾਰਡ 'ਚ ਨਜ਼ਰ ਆਉਂਦਾ, ਫਾਰਸੀ ਦਾ ਲਫ਼ਜ਼ ਪੰਜਾਬ, ਦਰਿਆਵਾਂ ਦੀ ਧਰਤੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਸ ਨੂੰ ਵਾਕਈ 5 ਦਰਿਆਵਾਂ ਦੀ ਇੱਕ ਆਪਣੀ ਰਹਿਤਲ ਬਹਿਤਲ ਹੈ, ਇੱਕ ਆਪਣੀ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ ਆਪਣਾ ਸੱਭਿਆਚਾਰ ਹੈ, ਉਹਨਾਂ ਦੀ ਆਪਣੀ ਤਹਿਜ਼ੀਬ ਹੈ। ਔਰ ਇਹ ਤਹਿਜ਼ੀਬ ਜਦੋਂ ਅਜੇ ਸਿੱਖੀ ਵੀ ਨਹੀਂ ਸੀ ਆਈ, ਇਸਲਾਮ ਵੀ ਨਹੀਂ ਸੀ ਆਇਆ, ਇਸਲਾਮ ਵੀ 1400-1450 ਸਾਲ ਪਹਿਲਾਂ, ਇਹ ਉਸ ਤੋਂ ਵੀ 3-3.5 ਸਾਲ ਪਹਿਲਾਂ ਸਾਡੇ ਇਸ ਧਰਤੀ ਦੇ ਉੱਤੇ ਜਿਹੜੀ ਹੈ ਉਹ ਕਾਇਮ ਤਹਿਜ਼ੀਬ ਸੀ, ਜਿਹੜੀ ਉਸ ਤਹਿਜ਼ੀਬ ਨਾਲੋਂ ਵੱਖਰੀ ਸੀ, ਜਿਹਨੂੰ ਹਿੰਦੁਸਤਾਨ ਬਾਅਦ 'ਚ ਕਿਹਾ ਗਿਆ, ਜਿਹੜੀ ਗੰਗਾ ਜਮਨੀ ਤਹਿਜ਼ੀਬ ਸੀ, ਬਿਟਵੀਨ ਗੰਗਾ ਐਂਡ ਜਮਨਾ। ਉਹਨਾਂ ਦੇ ਨਾਲ ਕੋਈ ਇਸ ਧਰਤੀ ਵਾਲਿਆਂ ਦੀ ਰਹਿਤਲ ਬਹਿਤਲ ਨਾ ਉਦੋਂ ਰਲਦੀ ਸੀ ਨਾ ਅੱਜ ਰਲਦੀ ਹੈ। ਔਰ ਇਹ ਜਿਹੜਾ ਵਰਤਾਰਾ ਹੈ, ਜਿਹੜੀ ਗੱਲ ਅੰਮ੍ਰਿਤਪਾਲ ਸਿੰਘ ਨੇ ਕਹੀ, ਇਹ ਠੀਕ ਹੈ। ਜਦੋਂ ਅਸੀਂ ਅੱਜ ਇੰਡੀਅਨ ਆਕੂਪਾਈਡ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਭਾਰਤੀ ਕਬਜ਼ੇ ਵਾਲੇ, ਔਰ ਸਿੱਖ ਕੌਮ ਹੀ ਖਾਲਿਸਤਾਨ ਦੀ ਸਟਰਗਲ ਦੇ ਲਈ, ਇਸ ਪੰਜਾਬ ਨੂੰ ਲਿਬਰੇਟ ਕਰਾਉਣ ਦੇ ਲਈ ਜਿਹੜੀ ਹੈ ਸੰਘਰਸ਼ ਕਰ ਰਹੀ ਹੈ। ਪਰ ਜਦੋਂ ਇਹ ਮੈਂ ਬਿਆਨ ਦੇਖਿਆ ਤੇ ਮੈਂ ਕਿਹਾ ਕਿ ਭਾਈ ਹਾਲਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਜਾਂਦੀਆਂ ਨੇ ਆਮ ਪੋਇਟਰੀ ਦੇ ਵਿੱਚ ਜਾਂ ਦੂਜੇ, ਪਰ ਜੇ ਤੁਸੀਂ ਉਹਨਾਂ ਵਿਚਲੇ ਸਿੰਬੋਲਿਜ਼ਮ ਨੂੰ ਦੇਖੋ ਤੇ ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਭਾਈ ਕਿਵੇਂ ਪੰਜਾਬ ਦੀ ਵੱਖਰੀ ਹੋਂਦ ਦੀ ਗੱਲ। ਹੁਣ ਅਸੀਂ ਵਾਰਿਸ ਸ਼ਾਹ ਦੀ ਹੀਰ ਅੱਜ ਵੀ ਉਹ ਇਧਰਲਾ ਪੰਜਾਬ ਹੈ, ਉਧਰਲਾ ਦੁਨੀਆ ਭਰ 'ਚ ਕਿਤੇ ਵੀ ਹੈ, ਉਹ ਹੀਰ ਹੀ ਹੈ। ਔਰ ਵਾਰਿਸ ਸ਼ਾਹ ਦਾ ਸ਼ਾਹਕਾਰ ਹੈ, ਔਰ ਵਾਰਿਸ ਸ਼ਾਹ ਕਿਸੇ ਪੱਖੋਂ ਵੀ ਸ਼ੈਕਸਪੀਅਰ ਤੋਂ ਘੱਟ ਨਹੀਂ ਹੈ ਪੰਜਾਬੀ ਲਿਟਰੇਚਰ ਦੇ ਹਵਾਲੇ ਨਾਲ। ਹੁਣ ਵਾਰਿਸ ਸ਼ਾਹ ਹਾਲਾਂ ਉਹ ਸੂਫੀ ਫਕੀਰ ਹੈ, ਉਹ ਕੋਈ ਇਸ਼ਕ ਮਿਜ਼ਾਜੀ ਦਾ ਪੰਧ ਹੀ ਨਹੀਂ ਹੈ। ਹੋ ਸਕਦਾ ਇਸ਼ਕ ਮਿਜ਼ਾਜੀ 'ਚੋਂ ਲੰਘ ਕੇ ਫੇਲਿਅਰ ਹੋਣ ਤੇ ਇਸ਼ਕ ਹਕੀਕੀ ਵੱਲ ਮੁੜਿਆ ਹੋਏ। ਪਰ ਜਿਵੇਂ ਉਹਨੇ ਪੰਜਾਬ ਦੀ, ਜਦੋਂ ਤੁਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੋ, ਪੰਜਾਬ ਦੇ ਅਖਾਣ, ਤਹਿਜ਼ੀਬ, ਪਸ਼ੂ, ਪੇਂਡੂ ਕਲਚਰ, ਸ਼ਰੀਕਾਬਾਜ਼ੀ, ਬਰਾਦਰੀਵਾਦ, ਉਹ ਸਾਰਾ ਤੁਹਾਨੂੰ ਉਸ 'ਚੋਂ ਮਿਲਦਾ ਹੈ। ਲੇਕਿਨ ਜਿਹੜੀ ਰੈਲੇਵੈਂਟ ਵਾਰਿਸ ਸ਼ਾਹ ਦਾ ਕਪਲੇਟ ਹੈ, ਜਿਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਇਸ਼ੂ ਨੂੰ, ਉਸ ਵਾਰਿਸ ਸ਼ਾਹ ਇੱਕ ਥਾਂ ਕਹਿੰਦੇ ਨੇ, ਹੁਣ ਉਹ ਹੀਰ ਦੀ ਬਿਊਟੀ, ਔਰ ਲੰਬੀ ਚੌੜਾ ਉਹ ਕਪਲੇਟ ਹੈ, ਮੈਂ ਸਾਰੀ ਬਿਊਟੀ 'ਚ ਨਹੀਂ ਜਾਵਾਂਗਾ, ਸਿਰਫ ਉਹਦੇ 'ਚੋਂ ਇਹ ਕਹਿੰਦੇ ਨੇ, ਸੁਰਮਾ ਨੈਣ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਕਿ ਹੀਰ ਦੀਆਂ ਅੱਖਾਂ ਦੇ ਵਿੱਚ ਨੈਣਾ ਦੀ ਧਾਰ 'ਚ ਸੁਰਮਾ ਇਵੇਂ ਫੱਬ ਰਿਹਾ ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਫੌਜ ਚੜੀ ਹੋਏ। ਹੁਣ ਵਾਰਿਸ ਸ਼ਾਹ ਦੇ ਸਾਹਮਣੇ, ਔਰ ਇਹ ਉਹ ਪੀਰੀਅਡ ਹੈ, ਵਾਰਿਸ ਸ਼ਾਹ, ਬੁੱਲੇ ਸ਼ਾਹ ਉਸ ਪੀਰੀਅਡ ਦੇ ਨੇ ਜਿਹਦੇ 'ਚ ਕਿ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦਾ ਰਾਜ ਹੈ, ਜਾਂ ਸ਼ਾਹ ਮੁਹੰਮਦ ਦੇ ਪਹੁੰਚਣ ਤੱਕ ਜਿਹੜਾ ਉਹ ਤਾਂ ਸਿੱਖ ਰਾਜ ਹੈ। ਇਸ ਲਈ ਸ਼ਾਹ ਮੁਹੰਮਦ ਵੀ ਇਸ ਇਸ਼ੂ ਨੂੰ ਇਵੇਂ ਹੀ ਬਿਆਨਦਾ। ਹੁਣ ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਕਟਕ ਫੌਜ ਨੂੰ ਕਹਿੰਦੇ ਨੇ ਕਿ ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਫੌਜ ਨੇ ਧਾਵਾ ਕੀਤਾ ਹੋਏ, ਕਿਉਂਕਿ ਜਿਹੜਾ ਪੁਰਾਣਾ ਕੱਜਲ ਜਾਂ ਸੁਰਮਾ ਜਾਂ ਦੂਜਾ ਬਹੁਤ ਥਿਕ ਕਾਲਾ ਹੁੰਦਾ, ਤੇ ਜਦੋਂ ਤੁਸੀਂ ਬਹੁਤ ਲਸ਼ਕਰ ਥਿਕ ਹੋ ਕੇ ਜਾਂਦਾ ਤੇ ਉਹ ਉਵੇਂ ਹੀ ਲੱਗਦਾ। ਹੁਣ ਕਵੀ ਨੇ ਆਪਣੀ ਕਲਪਨਾ ਦੇ ਵਿੱਚ, ਲੇਕਿਨ ਵਾਰਿਸ ਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਸਪਸ਼ਟ ਹੈ ਕਿ ਪੰਜਾਬ ਦੀ ਆਈਡੈਂਟੀਟੀ ਹਿੰਦ ਨਾਲੋਂ ਵੱਖਰੀ ਹੈ। ਔਰ ਫਿਰ ਇੱਕ ਥਾਂ ਤੇ ਹੋਰ ਵਾਰਿਸ ਸ਼ਾਹ ਨੇ ਆਪਣੀ ਉਸੇ ਹੀਰ ਦੇ ਵਿੱਚ ਕਿਹਾ, ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ, ਘਰੋਂ ਘਰੀ ਜਾਂ ਨਵੀਂ ਸਰਕਾਰ ਹੋਈ, ਅਸ਼ਰਾਫ ਖਰਾਬ ਕਮੀਨ ਤਾਜ਼ੀ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ। ਹੁਣ ਇਹ ਪੰਜਾਬ ਦੇ ਹਵਾਲੇ ਨਾਲ ਹੈ। ਔਰ ਉਹੀ ਜਦੋਂ ਫਿਰ ਬੁੱਲੇ ਸ਼ਾਹ ਕਿਸੇ ਹੋਰ ਕੰਟੈਕਸਟ ਦੇ ਵਿੱਚ ਉਸ ਨੂੰ ਹੀ ਕਹਿੰਦੇ ਨੇ ਕਿ ਹੇਠਲੀ ਉੱਤੇ ਆ ਜਾਣੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਵੇਂ ਬੁੱਲੇ ਸ਼ਾਹ ਦਾ ਕਿ ਭੂਰਿਆਂ ਵਾਲੇ ਜਾਂ ਭੂਰੀਆਂ ਵਾਲੇ ਵੀ ਕੁਛ ਥਾਂ ਤੇ ਕੋਟ ਹੁੰਦਾ ਹੈ, ਭੂਰੀਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭੂਰਿਆਂ ਦੀ ਬੁੱਕਲ ਮਾਰਨ ਵਾਲੇ ਇਸ ਮੁਲਕ ਦੇ ਰਾਜੇ ਬਣ ਗਏ ਨੇ ਤੇ ਮੁਗਲਾਂ ਨੂੰ ਕੌੜਾ ਘੁੱਟ ਪੀਣਾ ਪਿਆ। ਹੁਣ ਇਹੀ ਬੁੱਲੇ ਸ਼ਾਹ ਆਪਣੀ ਇੱਕ ਹੋਰ ਨਜ਼ਮ ਦੇ ਵਿੱਚ, ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ,
ਕਾਂ ਲੱਗੜ ਨੂੰ ਮਾਰਨ ਲੱਗੇ, ਚਿੜੀਆਂ ਜ਼ਰੇ ਖਾਏ, ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ। ਇਰਾਕੀਆਂ ਨੂੰ ਪਈ ਚਾਬਕ ਪਾਉਂਦੀ, ਗਧੇ ਖੋਦ ਪਵਾਏ, ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸਜਣ ਦੇ ਪਾਏ। ਬੁੱਲਾ ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ, ਉਲਟੇ ਹੋਰ ਜ਼ਮਾਨੇ। ਹੁਣ ਬੁੱਲੇ ਸ਼ਾਹ ਵੀ ਦੇਖ ਰਿਹਾ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ, ਜ਼ਮਾਨਾ ਉਲਟ ਗਿਆ ਵੀ ਇੱਥੇ ਜਿਹੜੀਆਂ ਚਿੜੀਆਂ ਨੇ ਉਹ ਬਾਜ਼ਾਂ ਨੂੰ ਤੋੜ ਰਹੀਆਂ ਨੇ। ਹੁਣ ਇਹਨੂੰ ਇਸ ਸਿੰਬੋਲਿਜ਼ਮ ਨੂੰ ਜੇ ਤੁਸੀਂ 10ਵੇਂ ਪਾਤਸ਼ਾਹ ਦੇ ਖਾਲਸਾ ਸਾਜਨਾ ਨਾਲ ਦੇਖੋਗੇ ਤੇ ਚਿੜੀਆਂ ਸੇ ਮੈਂ ਬਾਜ ਤੁੜਾऊं, 1.25 लाख से एक लड़ाऊं, तबे गोबिंद सिंह नाम ਕਹਾऊं। ਜੇ ਉਸ ਖਿੱਤੇ ਦੇ ਵਿੱਚ ਚਿੜੀਆਂ ਨੇ ਬਾਜ਼ਾਂ ਨੂੰ ਤੋੜਿਆ ਤੇ ਜੇ ਉਹ ਜਿਵੇਂ ਇੱਕ ਪਪੂਲਰ ਨਜ਼ਮ ਨਾਜ਼ ਦੀ ਕੋਟ ਹੁੰਦੀ ਸੀ ਕਿ ਭਾਈ कि इस अमृत से एक बूंद चिड़िया ने पी, पकड़ ली उस जुबां शाही बाज की, कि भी ये अमृत दा करिश्मा। और बुल्ले शाह उसनू अपने कावक सूफी अंदाज दे विच भाई ये जड़ा उल्टे होर जमाने आए, ਕਾਂ लगड़ नू मारन लगे, चिड़ियां जरे खाए, उल्टे होर जमाने आए। हुण इहदे च भी पंजाब दी होंद किवें उस दी तब्दीली और फिर असी जदों फिर शाह मुहम्मद तक पहुँचते हैं, वो 1846 का पीरीयड है ये, क्योंकि 18वीं सदी दे ने 19वीं सदी के अध ते चला जाता है। और ਜਿਹੜੀਆਂ 3-4 ਜੰਗਾਂ ਸਤਲੁਜ ਦੇ ਕੰਢੇ ਤੇ ਹੁੰਦੀਆਂ ਨੇ, ਉਹ ਸਭਰਾਵਾਂ ਦੀ ਹੋਏ, ਉਹ ਫਿਰੋਜ਼ ਸ਼ਾਹ ਦੀ ਹੋਏ, ਉਹ ਅਲੀਵਾਲ ਦੀ ਹੋਏ, ਉਹ ਮੁਦਕੀ ਦੀ ਹੋਏ। ਔਰ ਉਸ ਨੂੰ ਖਾਸ ਤੌਰ ਤੇ ਸਭਰਾਵਾਂ ਦੀ ਜੰਗ ਨੂੰ ਜਦੋਂ ਸ਼ਾਹ ਮੁਹੰਮਦ ਬਿਆਨਦਾ ਤੇ ਉਹ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਨੋਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੀਗਾ ਮਾਰੀਆਂ ਨੇ। ਹੁਣ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਜੰਗ ਹਿੰਦ ਪੰਜਾਬ, ਔਰ ਉਹਦਾ ਜਿਹੜਾ ਜੰਗਨਾਮਾ ਸੀ ਉਸ ਦਾ ਪਹਿਲਾ ਟਾਈਟਲ ਹੀ ਜੰਗ ਹਿੰਦ ਪੰਜਾਬ ਸੀ, ਜਿਹਨੂੰ ਹੁਣ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਕਿ ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਹਿੰਦ ਹੈ, ਕਿਉਂਕਿ ਗੰਗਾ ਜਮਨੀ ਤਹਿਜ਼ੀਬ ਬੇਸ਼ੱਕ ਅੰਗਰੇਜ਼ਾਂ ਨੇ ਉਹਨਾਂ ਨੂੰ ਹੀ ਮੂਹਰੇ ਲਾਇਆ ਹੋਇਆ, ਪਰ ਇਹ ਗੰਗਾ ਜਮਨੀ ਤਹਿਜ਼ੀਬ ਵਾਲੇ ਪੂਰਬੀ ਹੈ, ਦੱਖਣੀ ਹੈ। ਔਰ ਇਹੀ ਇੱਕ ਹੋਰ ਉਸੇ ਹੀ ਜਿਹੜਾ ਜੰਗਨਾਮੇ ਦੇ ਵਿੱਚ ਸ਼ਾਹ ਮੁਹੰਮਦ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਕਿ ਪੂਰਬੀ ਹੈ ਤੇ ਦੱਖਣੀ ਹਿੰਦੁਸਤਾਨੀ ਚੜੇ ਦੱਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ, ਕਿ ਇਧਰ ਪੂਰਬੀਏ ਨੇ ਹਿੰਦ ਦੇ ਤੇ ਤੁਸੀਂ ਪੰਜਾਬ ਦੀ ਇੱਜ਼ਤ ਦੇ ਵਾਰਿਸ ਹੋ ਔਰ ਤੁਸੀਂ ਇਸ ਦੀ ਇੱਜ਼ਤ ਨੂੰ ਰੱਖਣਾ। ਸੋ ਇਹ ਬੇਸ਼ੱਕ ਇਹ ਡਿਬੇਟ ਕਈ ਲੈਵਲ ਦੇ ਉੱਤੇ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਪਰ ਮੈਂ ਸਮਝਦਾ ਵੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਬਾਕੀ ਹਿੰਦੁਸਤਾਨ ਜਦੋਂ ਈਵਨ ਪੰਜਾਬ ਨੂੰ ਗੁਲਾਮ ਬਣਾਉਣ ਤੋਂ 100 ਸਾਲ ਪਹਿਲਾਂ ਸਾਰਾ ਭਾਰਤ ਜਿਹੜਾ ਸੋ ਕਾਲਡ ਅੱਜ ਦਾ ਭਾਰਤ ਹੈ ਉਹ ਅੰਗਰੇਜ਼ਾਂ ਦੇ ਕਬਜ਼ੇ 'ਚ ਸੀ। ਅਸੀਂ ਸਿਰਫ 98 ਸਾਲ ਫਰੰਗੀਆਂ ਦੇ ਥੱਲੇ ਰਹੇ, ਉਹਦੇ 'ਚ ਵੀ ਜਿਨ੍ਹਾਂ ਨੂੰ ਇਹ 2% ਕਹਿੰਦੇ ਨੇ, ਜੇ ਫਿਰ ਕੁਰਬਾਨੀਆਂ ਦਾ ਹਿਸਾਬ ਕਿਤਾਬ ਹੀ ਕਰਨਾ ਹੈ, ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਭਾਈ ਤੁਸੀਂ ਬਹਿ ਕੇ ਹਿਸਾਬ ਕਰ ਲਓ, ਜਿੰਨੇ ਸਿਰ ਤੁਸੀਂ ਦਿੱਤੇ ਨੇ, ਜਿੰਨੇ ਸਾਡੇ ਨੇ, ਉਹਦੇ ਨਾਲ ਸਾਡਾ ਬਣਦਾ ਹਿੱਸਾ ਸਾਨੂੰ ਦੇ ਦਿਓ। ਸੋ ਇਹ ਸਾਨੂੰ ਮੰਨ ਕੇ ਤੁਰਨਾ ਪਏਗਾ ਕਿ ਪੰਜਾਬ ਦੇ ਅੰਦਰ ਉਹ ਅਣਖ, ਉਹ ਗੈਰਤ, ਉਹ ਵੰਗਾਰ ਔਰ ਪੰਜਾਬ ਦੀ ਤਹਿਜ਼ੀਬ ਦੇ ਵਿੱਚ ਜਿਹੜੀ ਅਣਖ ਔਰ ਗੈਰਤ ਹੈ ਉਹ ਤੁਹਾਨੂੰ ਇਹ ਗੰਗਾ ਜਮਨੀ ਤਹਿਜ਼ੀਬ ਦੀ ਨਹੀਂ, ਇਹ ਬਿਲਕੁਲ ਵੱਖ ਹੈ। ਇਸ ਲਈ ਪੰਜਾਬ 'ਚ ਜਦੋਂ ਉੱਥੋਂ ਵਾਲੇ ਨੂੰ ਕਹਿੰਦੇ ਸੀ ਪੂਰਬੀਏ, ਇਹ ਪੂਰਬ ਤੋਂ ਆਏ ਨੇ ਹੈ ਜਾਂ ਇਹ ਹਿੰਦੁਸਤਾਨ ਦੇ ਨਾਲ ਜੁੜਦੇ ਸੀ, ਪੰਜਾਬ ਦੀ ਹੋਂਦ ਪੰਜਾਬੀ ਦੇ ਤੌਰ ਤੇ ਹੈ। ਔਰ ਇਹੀ ਜਦੋਂ ਫਿਰੋਜ਼ਦੀਨ ਸ਼ਰਫ ਵੀ ਇਹ ਕਹਿੰਦਾ ਕਿ ਮੈਂ ਪੰਜਾਬੀ, ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਬੋਲੀ, ਤਹਿਜ਼ੀਬ, ਰਹਿਤਲ ਬਹਿਤਲ ਔਰ ਅੰਮ੍ਰਿਤਪਾਲ ਸਿੰਘ ਬਿਲਕੁਲ ਦਰੁਸਤ ਫਰਮਾਉਂਦੇ ਨੇ ਕਿ ਭਾਈ ਅਸੀਂ ਤੁਹਾਡੇ ਭਾਰਤ ਦਾ ਨਾ ਅਸੀਂ ਉਹਨੂੰ ਕਬੂਲਿਆ, ਨਾ ਤੁਹਾਡੇ ਅਸੀਂ ਕਨਸਟੀਟਿਊਸ਼ਨ ਨੂੰ ਕਬੂਲਿਆ, ਨਾ ਅਸੀਂ ਤੁਹਾਡੀ ਕਦੇ ਤਹਿਜ਼ੀਬ ਦਾ ਹਿੱਸਾ ਸੀ। ਸਾਡੀ ਆਪਣੀ ਵੱਖਰੀ ਹੋਂਦ ਸੀ ਔਰ ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤੁਹਾਡੇ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ, ਇਹ ਸਾਡਾ ਕਲੀਅਰ ਨਿਸ਼ਾਨਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।